ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਬਲਡੋਜ਼ਰ ਮਾਡਲ ਆ ਜਿਹੜਾ, ਇਹਦੇ ਤੇ ਪਹਿਲੇ ਦਿਨ ਤੋਂ ਹੀ ਬਹਿਸ ਹੁੰਦੀ ਆ ਰਹੀ ਹੈ ਕਿ ਇਹ ਨਿਆਂ ਦਾ ਇੱਕ ਤਰਕਸੰਗਤ ਤਰੀਕਾ ਨਹੀਂ ਹੈ। ਕੋਈ ਲੋਕਲ ਪ੍ਰਸ਼ਾਸਨ ਅਦਾਲਤ ਤੋਂ ਪਹਿਲਾਂ ਕਿਵੇਂ ਮਿਥ ਸਕਦਾ ਕਿ ਕਿਹੜਾ ਬੰਦਾ ਦੋਸ਼ੀ ਹੈ, ਜਾਂ ਕਿ ਇਹ ਕੌਣ ਤੈਅ ਕਰ ਸਕਦਾ ਹੈ ਕਿ ਕਿਹਦੇ ਘਰੇ ਬਲਡੋਜ਼ਰ ਚੱਲਣਾ, ਕਿਹਦੇ ਘਰੇ ਨਹੀਂ ਚੱਲਣਾ। ਪਰ ਪੰਜਾਬ ਸਰਕਾਰ ਕਹਿੰਦੇ ਹੁਣ ਇਸ ਰਾਹ ਦੇ ਉੱਤੇ ਆ, ਉਹਨੇ ਬਲਡੋਜ਼ਰ ਕਲਚਰ ਦੇ ਨਾਲ ਨਾਲ ਐਨਕਾਊਂਟਰ ਮਾਡਲ ਵੀ ਅਪਣਾ ਲਿਆ ਜੀ। ਪ੍ਰਵੀਨ ਜੀ, ਪੰਜਾਬ ਨਸ਼ੇ ਤੋਂ, ਨਸ਼ੇ ਸਮਗਲਰਾਂ ਤੋਂ ਪੀੜਤ ਹੈ ਜੀ। ਪੰਜਾਬ ਦੇ ਵਿੱਚ ਹਰ ਰੋਜ਼ ਚਿੱਟੇ ਕਾਰਨ 1 ਤੋਂ 2 ਮੌਤਾਂ ਹੋ ਰਹੀਆਂ, ਓਵਰਡੋਜ਼, ਕਿੰਨੀ ਘਟਨਾਵਾਂ, ਤੇ ਪੈਸੇ ਪੱਖੋਂ ਵੀ ਇਹ ਧੰਦਾ ਬਹੁਤ ਫਲ ਫੁੱਲ ਰਿਹਾ, ਤੇ ਇਹ ਰਾਜਨੀਤਿਕ ਸ਼ਹਿਰ ਨਾਲ, ਪ੍ਰਸ਼ਾਸਨਿਕ ਸ਼ਹਿਰ ਨਾਲ ਹੀ ਵੱਧ ਫੁੱਲ ਰਿਹਾ ਜੀ। ਪੰਜਾਬ ਕਦੇ ਗੁਜਰਾਤ ਮਾਡਲ ਦੀਆਂ ਗੱਲਾਂ ਕਰਨ ਲੱਗ ਪਿਆ, ਪੰਜਾਬ ਕਦੇ ਦਿੱਲੀ ਮਾਡਲ ਦੀਆਂ ਗੱਲਾਂ ਕਰਨ ਲੱਗ ਪਿਆ, ਫਿਰ ਕਹਿੰਦੇ ਸੀ ਹੁਣ ਅਸੀਂ ਪੰਜਾਬ ਮਾਡਲ ਆਪਣਾ ਬਣਾ ਲੈਣਾ, ਪਰ ਹੁਣ ਇਹ ਯੂਪੀ ਮਾਡਲ ਕਿੱਥੋਂ ਲਿਆ? ਸਹੀ ਹੈ ਜੀ। ਇਹ ਜਿਹੜਾ ਬਲਡੋਜ਼ਰ ਕਲਚਰ ਹੈ, ਇਹ ਯੂਪੀ ਮਾਡਲ ਹੈ, ਤੇ ਇਨਕਾਊਂਟਰ ਪੰਜਾਬ ਨੇ ਪਹਿਲਾਂ ਉਹ ਪੀੜ੍ਹੀ ਝੱਲੀ ਹੈ, ਤੇ ਕੀ ਪੰਜਾਬ ਨੂੰ ਮੁੜ ਕੇ ਉਸੇ ਰਾਹ ਤੇ ਧੱਕਿਆ ਜਾ ਰਿਹਾ? ਇਹ ਬਹੁਤ ਗੰਭੀਰ ਪਹਿਲੂ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ, ਕਸਬਿਆਂ, ਸ਼ਹਿਰਾਂ, ਮੁਹੱਲਿਆਂ ਦੇ ਵਿੱਚ ਜਿਹੜਾ ਕੋਈ ਨਸ਼ੇ ਦੇ ਵੇਚਣ ਦਾ ਧੰਦਾ ਕਰਦਾ ਹੈ, ਚਿੱਟਾ ਕਰਦਾ, ਕੁਛ ਕਰਦਾ, ਲੋਕ ਉਹਨਾਂ ਤੋਂ ਪੀੜਤ ਨੇ। ਮਹੱਲੇਦਾਰ ਦੇ ਲੋਕ, ਆਲੇ ਦੁਆਲੇ ਦੇ ਲੋਕ, ਕਿਉਂਕਿ ਉੱਥੇ ਉਹੀ ਜਿਹੇ ਲੋਕ ਆਉਣਗੇ, ਉਹੀ ਜਿਹੇ ਅਨਸਰ ਆਉਣਗੇ, ਉਹੀ ਜਿਹੇ ਉੱਥੇ ਲੜਾਈ ਝਗੜਾ ਸਾਰਾ ਕੁਛ, ਉਹ ਲੋਕ ਔਖੇ ਹੋ ਜਾਂਦੇ ਨੇ। ਉਸ ਪਹਿਲੂ ਤੋਂ ਹੋ ਸਕਦਾ ਫੌਰੀ ਤੌਰ ਤੇ ਉਹ ਰਾਹਤ ਮਹਿਸੂਸ ਕਰਦੇ ਹੋਣ ਜਦੋਂ ਬਲਡੋਜ਼ਰ ਆਉਂਦਾ ਹੋਵੇ। ਜੀ ਜੀ। ਹੋ ਸਕਦਾ ਉਹ ਤੋਂ ਉਹਨਾਂ ਨੂੰ ਸਕੂਨ ਮਿਲਦਾ ਹੋਵੇ ਕਿ ਲੈ ਬਾਈ, ਕਰਤਾ ਕਮਾਲ। ਪਰ ਇਹ ਕੁਝ ਪਲ ਦਾ ਕਮਾਲ ਹੋ ਸਕਦਾ। ਇਹ ਬਲਡੋਜ਼ਰ ਕਲਚਰ ਦੀ ਜੇ ਸਰਕਾਰਾਂ ਨੂੰ ਆਦਤ ਪੈ ਜਾਵੇ ਤਾਂ ਉਹ ਮਾੜੀ ਮਾੜੀ ਗੱਲ ਤੇ ਤੁਹਾਡੇ ਘਰਾਂ ਤੱਕ ਵੀ ਆਉਣਗੇ। ਫਿਰ ਸਹੀ ਗੱਲ। ਸਵਾਲ ਇਹ ਹੈ ਕਿ ਜਿਹੜਾ ਨਸ਼ੇ ਦਾ ਸੌਦਾਗਰ ਹੈ, ਨਸ਼ੇ ਦਾ ਸਪਲਾਇਰ ਹੈ, ਨਸ਼ੇ ਵੇਚਣ ਦਾ ਧੰਦਾ ਕਰਦਾ ਹੈ, ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਹੈ, ਔਰ ਉਸ ਨੂੰ ਉਸ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪੁਲਿਸ ਫੜੇ, ਉਹਦੇ ਤੇ ਅਦਾਲਤੀ ਕੇਸ ਚੱਲੇ, ਉਸ ਨੂੰ ਸਜ਼ਾ ਹੋਵੇ। ਜੇਕਰ ਉਹਦੀ ਜਾਇਦਾਦ, ਧਨ ਦੌਲਤ, ਕੋਈ ਜ਼ਮੀਨਾਂ ਉਹਨੇ ਇਸ ਪੈਸੇ ਨਾਲ ਬਣਾਈਆਂ ਨੇ ਤਾਂ ਜ਼ਬਤ ਹੋਣੀਆਂ ਚਾਹੀਦੀਆਂ। ਸਹੀ। ਤੋ ਇੱਕ ਪ੍ਰਕਿਰਿਆ, ਪਰ ਤੁਸੀਂ ਪਹਿਲੇ ਦਿਨ FIR ਦਰਜ ਕਰਕੇ ਹੀ ਜਾਂ ਬਿਨਾਂ FIR ਦਰਜ ਕਰਕੇ ਕਿਵੇਂ ਤੈਅ ਕਰ ਲਓਗੇ ਕਿ ਲਓ ਜੀ ਕਾਰਵਾਈ ਕਰਤੀ, ਅਸੀਂ ਬਲਡੋਜ਼ਰ ਨਾਲ ਘਟਾਤਾ ਉਹਦਾ? ਸਹੀ ਹੈ ਜੀ। ਤੋ ਬਜ਼ੁਰਗਾਂ ਦਾ, ਬੱਚਿਆਂ ਦਾ, ਮਾਪਿਆਂ ਦਾ, ਉਹਨਾਂ ਦਾ ਇਹਦੇ ਵਿੱਚ ਕਿੱਥੋਂ ਨਾਲ ਉਹ ਸਾਰਾ ਕੁਛ ਆ ਗਿਆ ਜੀ। ਇਹ ਮਾਣਯੋਗ ਮੈਂ ਨਹੀਂ ਕਹਿ ਰਿਹਾ, ਮਾਣਯੋਗ ਸੁਪਰੀਮ ਕੋਰਟ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਸਹੀ ਹੈ ਜੀ, ਸਹੀ, ਬਿਲਕੁਲ। ਯੂਪੀ ਵਾਲੇ ਮਸਲੇ ਤੇ ਸੁਪਰੀਮ ਕੋਰਟ ਨੇ ਸਖਤ ਕਿਹਾ ਸੀਗਾ ਕਿ ਬਲਡੋਜ਼ਰ ਕਿਉਂ ਜਾਂਦਾ, ਤੇ ਪਰ ਹੁਣ ਪੰਜਾਬ 'ਚ ਹਾਲ ਹੀ ਦੇ ਦੌਰਾਨ 'ਚ ਪਟਿਆਲੇ ਤੋਂ ਲੈ ਕੇ ਰੋਪੜ ਤੱਕ 2 ਘਟਨਾਵਾਂ ਸਾਹਮਣੇ ਆਈਆਂ ਅਜਿਹੀਆਂ ਜਿੱਥੇ ਬਲਡੋਜ਼ਰ ਕਲਚਰ। ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ DCਆਂ ਨਾਲ, SSPਆਂ ਨਾਲ ਬੈਠਕ ਕਰ ਰਹੇ ਸੀ, ਤੇ ਉੱਥੇ ਉਹਨੇ ਕਿਹਾ ਕਿ ਅਸੀਂ ਜਾਇਦਾਦਾਂ ਜ਼ਬਤ ਵੀ ਕਰਾਂਗੇ, ਲੋੜ ਪਈ ਤਾਂ ਢਾਵਾਂਗੇ। ਮਤਲਬ ਇਸ ਲਈ ਤੁਸੀਂ ਹੁਣ ਕੀ ਯੂਪੀ ਮਾਡਲ ਅਪਣਾ ਲਿਆ? ਇਹ ਖਤਰਨਾਕ ਮਾਡਲ ਵੱਲ ਵੱਧ ਰਹੇ ਹੋ ਤੁਸੀਂ। ਦੂਸਰੇ ਪਾਸੇ ਆਪਾਂ ਪਹਿਲਾਂ ਵੀ ਗਾਹੇ ਬਗਾਹੇ ਘਟਨਾਵਾਂ ਛੂਹੀਆਂ ਨੇ ਕਿ ਪੰਜਾਬ 'ਚ ਅਚਾਨਕ ਇਨਕਾਊਂਟਰ ਦੀਆਂ ਘਟਨਾਵਾਂ ਵੱਧ ਰਹੀਆਂ ਜੀ। ਕੱਲ ਜਾਂ ਪਰਸੋਂ ਫਿਰ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਕਿ ਹਥਿਆਰ ਬਰਾਮਦ ਕਰਨ ਗਏ ਸੀ ਜੀ, ਉਹਨੇ ਵਾਰ ਕਰਤਾ। ਕਈ ਵਾਰ ਸਾਹਮਣੇ ਆਉਂਦੀਆਂ ਘਟਨਾ ਜੀ, ਇਸ ਤਰ੍ਹਾਂ ਫੜਨ ਗਏ ਸੀ ਜੀ, ਉਹਨੇ ਗੋਲੀ ਚਲਾਤੀ ਜੀ, ਆਹ ਕਰਤਾ। ਜਦੋਂ ਕਿ ਮਾਪਿਆਂ ਦਾ, ਉਹਨਾਂ ਦੀ ਧਿਰਾਂ ਦਾ, ਨੀਡਲਿਆਂ ਦਾ ਕਹਿਣਾ ਹੁੰਦਾ ਕਿ ਬੰਦੇ ਫੜੇ ਵੀ ਹੁੰਦੇ ਨੇ ਜੀ, ਬਾਅਦ ਚੋਂ ਇਹ ਇਨਕਾਊਂਟਰ ਕਰਦੇ ਨੇ। ਸਵਾਲ ਇਹ ਹੈ ਕਿ ਪੰਜਾਬ ਨੇ ਪੁਰਾਣੇ ਦਰਦ ਬਹੁਤ ਚੱਲੇ ਨੇ ਇਨਕਾਊਂਟਰਾਂ ਵਾਲੇ, ਕੋਈ ਸ਼ੱਕ ਨਹੀਂ। ਜਿਹੜੇ ਝੂਠੇ ਪੁਲਿਸ ਮੁਕਾਬਲੇ ਉਹ ਪੰਜਾਬ ਨੇ ਬਹੁਤ ਦੇਖੇ ਨੇ। ਮੈਂ ਤਾਂ ਇਸ ਪਹਿਲੂ ਤੋਂ ਵੀ ਗੱਲ ਕਰਦਾ ਆਇਆ ਕਿ ਜਿਹੜੇ ਲਹਿਰ ਦੇ ਨਾਂ ਤੇ ਇਸ ਮੁਹਿੰਮ 'ਚ ਚੜੇ ਇਹਨਾਂ, ਜੇ ਉਹਨਾਂ ਨੇ ਪੁਲਿਸ ਵਾਲੇ ਮਾਰੇ ਤਾਂ ਵੀ ਪੰਜਾਬ ਦੇ ਮਰੇ, ਜੇ ਬੱਸਾਂ ਚੋਂ ਲਾ ਕੇ ਇੱਕ ਖਾਸ ਧਰਮ ਨੂੰ ਟਾਰਗੇਟ ਕਰਕੇ ਮਾਰੇ ਤਾਂ ਵੀ ਪੰਜਾਬ ਦੇ ਮਰੇ ਹੈ। ਜੇ ਦੂਜੀਆਂ ਧਿਰਾਂ ਇਹ ਕਹਿੰਦੀਆਂ ਕਿ ਨਹੀਂ, ਜੋ ਤਾਂ ਏਜੰਸੀਆਂ ਵਾਲਿਆਂ ਦੀ ਕਾਰਵਾਈ ਸੀ ਤਾਂ ਵੀ ਮਰਿਆ ਪੰਜਾਬ ਹੈ। ਜੇ ਖਾੜਕੂਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂ ਮਾਸੂਮ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿਹੜੇ ਇਸ ਖਿੱਤੇ 'ਚ ਹੈ ਵੀ ਨਹੀਂ ਸੀ, ਹੈਨਾ, ਪੱਗਾਂ ਦੇ ਰੰਗ ਦੇਖ ਕੇ, ਹੈਨਾ, ਖੇਸੀ ਦੀ ਬੁੱਕਲ ਦੇਖ ਕੇ, ਜੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਤਾਂ ਵੀ ਪੰਜਾਬ ਮਰਿਆ ਕੌਣ? ਸਹੀ ਸੀ। ਤੇ ਅੱਜ ਫੇਰ ਅਸੀਂ ਜਿਹੜੇ ਵਰਤਾਰੇ ਵੱਲ ਵੱਧ ਰਹੇ ਹਾਂ। ਅੱਜ ਤਾਂ ਟੈਕਨੋਲੋਜੀ ਦਾ ਯੁੱਗ ਹੈ। ਅੱਜ ਤੁਹਾਡੇ ਕੋਲ ਹਾਈ ਪਾਵਰ ਸਿਸਟਮ ਹੈ, ਸਾਰਾ ਕੁਛ ਹੈ, ਤਾਮ ਝਾਮ ਹੈ, ਇੰਟਰਨੈਟ ਹੈ, ਪਤਾ ਹੈ, ਫੋਨ ਕਾਲ ਹੈ, ਰਿਕਾਰਡਿੰਗ ਹੈ, ਸਾਰਾ ਕੁਛ ਹੈ, ਲੋਕੇਸ਼ਨ ਹੈ। ਉਹਦੇ ਬਾਵਜੂਦ ਵੀ ਤੁਹਾਡੇ ਇੰਨੀ ਪੁਲਿਸ ਤੰਤਰ ਤੋਂ 1 ਜਾਂ 2 ਜਣੇ ਨਹੀਂ ਫੜ ਹੁੰਦੇ, ਨਹੀਂ ਹੁੰਦੇ। ਸਹੀ, ਜੇ ਫੜਨੇ ਗਏ ਹੋ ਫਿਰ ਇਨਕਾਊਂਟਰ ਕਿਉਂ? ਤੇ ਇਹ ਇਨਕਾਊਂਟਰ ਕਲਚਰ ਪੰਜਾਬ 'ਚ ਪੁਲਿਸ ਰਾਜ ਵੱਲ ਨੂੰ ਵਧਣ ਦਾ ਸੰਕੇਤ ਹੈ। ਸਹੀ ਜੀ। ਔਰ ਪੁਲਿਸ ਰਾਜ ਦਾ ਹਾਲ ਆਪਾਂ ਪੰਜਾਬ ਭੁਗਤ ਚੁੱਕਿਆ। ਸੋ ਇਸ ਲਈ ਇਸ ਪਹਿਲੂ ਤੋਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ, ਤੇ ਇਹਦੇ ਤੇ ਸੁਰਦ ਧਿਰਾਂ ਨੂੰ, ਸੁਰਦ ਸੰਸਥਾਵਾਂ ਨੂੰ, ਇੱਥੋਂ ਤੱਕ ਕਿ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਹਿਰਾ ਦੇਣ ਦੀ ਲੋੜ ਹੈ। ਤੇ ਜਿਹਦਾ ਮਤਲਬ ਸਰਕਾਰ ਦੀ ਨਾਕਾਮੀ ਹੈ, ਫਿਰ ਤਾਂ ਤੁਸੀਂ ਇਹ ਰਾਹ ਚੁਣਦੇ ਹੋ।
ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਅਦਾਲਤ 'ਚ ਤੁਹਾਡੇ ਕੇਸ ਖੜਨੇ ਨਹੀਂ, ਤਾਂ ਤੁਸੀਂ ਇਹ ਰਾਹ ਚੁਣਦੇ ਹੋ। ਸਹੀ। ਸੋ ਇਹ ਇਸ ਪਾਸੇ ਜਿੱਧਰ ਨੂੰ ਪੰਜਾਬ ਨੂੰ ਧੱਕਿਆ ਜਾ ਰਿਹਾ, ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਕਿ ਕੀ ਬਣਨਾ ਫਿਰ ਕੱਲ ਨੂੰ ਆ ਕੇ। ਆਪਾਂ ਪੰਜਾਬ ਦੇ ਉੱਤੇ ਰਾਜਨੀਤਿਕ ਪਾਰਟੀਆਂ ਜਿਹੜੇ ਕਰਨ ਨੂੰ ਫਿਰਦੇ ਨੇ, ਕਿਹਨਾਂ ਤੇ ਰਾਜ ਕਰਨਾ ਤੁਸੀਂ ਫਿਰ। ਸੋ ਇਸ ਲਈ ਇਹ ਬਲਡੋਜ਼ਰ ਮਾਡਲ ਤੇ ਇਨਕਾਊਂਟਰ ਮਾਡਲ ਪੰਜਾਬ ਦਾ ਮਾਡਲ ਨਹੀਂ ਹੋ ਸਕਦਾ। ਇਸ ਦੇ ਉੱਤੇ ਮੁੜ ਕੇ ਮੰਥਨ ਦੀ ਲੋੜ ਹੈ, ਔਰ ਸਾਰੀਆਂ ਧਿਰਾਂ ਨੂੰ ਇਹਦੇ ਉੱਤੇ ਸੁਰਤ ਚਿੰਤਾ ਕਰਨ ਦੀ ਲੋੜ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਇਹਦੇ ਜਿਹੜੇ ਸਿੱਟੇ ਨੇ, ਇਸ ਨੂੰ ਜੇ ਆਪਾਂ ਦੂਰਗਾਮੀ ਰੂਪ ਦੇ ਵਿੱਚ ਦੇਖੀਏ ਤਾਂ ਸਿੱਟੇ ਜਿਹੜੇ ਨੇ ਮਾਰੂ ਨਿਕਲਣਗੇ। ਅੱਜ ਤਾਂ ਬੇਸ਼ੱਕ ਕਿਹਾ ਜਾ ਰਿਹਾ ਕਿ ਫਲਾਣੇ ਡਰੱਗ ਡੀਲਰ ਦੇ ਘਰੇ ਆ, ਪਰ ਕੱਲ ਨੂੰ ਕਿਸੇ ਦੇ ਘਰੇ ਵੀ ਆ ਸਕਦਾ, ਕਿਸੇ ਨੂੰ ਵੀ ਡਰੱਗ ਡੀਲਰ ਕਿਹਾ ਜਾ ਸਕਦਾ।